ਕੱਲ੍ਹ ਵੀ ਡਿਸਕਸ ਕੀਤਾ ਸੀ, ਸਵੇਰੇ ਵੀ 7-11 ਦੀ ਰੋਬਰੀਜ਼ ਨੂੰ ਲੈ ਕੇ 6 ਜਗ੍ਹਾ ਦੇ ਉੱਤੇ ਰੋਬਰੀਜ਼ ਹੋਈਆਂ, ਵੱਖ-ਵੱਖ ਲੋਕੇਸ਼ਨ ਦੇ ਉੱਤੇ 2 ਜਣਿਆਂ ਦੀ ਮੌਤ ਹੋ ਚੁੱਕੀ ਆ, 3 ਜਣੇ ਬੁਰੀ ਤਰ੍ਹਾਂ ਫੱਟੜ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਹੁਣ ਕੈਲੀਫੋਰਨੀਆ ਦੀਆਂ ਵੱਖ-ਵੱਖ ਪੁਲਿਸ ਦੀਆਂ ਡਿਪਾਰਟਮੈਂਟਸ ਜਿਹੜਾ ਸਸਪੈਕਟ ਹੈਗਾ ਆ, ਉਸ ਨੂੰ ਲੱਭਣ ਦੇ ਵਿੱਚ ਤੇਜ਼ੀ ਨਾਲ ਲੱਗੀਆਂ ਹੋਈਆਂ ਹੈਗੀਆਂ। ਬਰੀਆ, ਲਾ ਹਵਰਾ, ਰਿਵਰਸਾਈਡ, ਅਪਲੈਂਡ, ਸੈਂਟਾ ਐਨਾ, ਓਨਟਾਰੀਓ ਇੰਨੇ ਸ਼ਹਿਰਾਂ ਦੇ ਵਿੱਚ 5 ਘੰਟੇ ਦੇ ਵਕਫੇ ਦੇ ਨਾਲ ਤੜਕੇ 7-11 ਦੇ ਉੱਤੇ ਰੋਬਰੀਆਂ ਹੋਈਆਂ ਤੇ ਸ਼ੂਟਿੰਗ ਹੋਈ, ਜਿਨ੍ਹਾਂ ਦੇ ਵਿੱਚ 2 EMPLOYEE ਵੀ ਮਾਰੇ ਗਏ ਹੈਗੇ ਆ। ਸੋ ਪੁਲਿਸ ਆਫੀਸਰਸ ਇਹ ਕਹਿ ਰਹੇ ਆ ਵੀ ਅਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਉਸ ਬੰਦੇ ਨੂੰ ਲੱਭਣ ਲੱਗੇ ਹੋਏ ਹੈਗੇ ਆ, ਕਿਉਂਕਿ ਉਸਨੇ ਇੱਕ ਬਲੈਕ ਰੰਗ ਦੀ ਹੁੱਡੀ ਪਾਈ ਹੋਈ ਸੀ, ਸੋ ਫੇਸ ਪੂਰੀ ਤਰ੍ਹਾਂ ਉਹਦਾ ਜਿਹੜਾ ਆ ਉਹ ਨਹੀਂ ਦਿਸਦਾ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਲਾਅ ਆ ਰਿਹਾ, ਜਿਹਦੇ ਮੁਤਾਬਕ ਗਨ ਮੇਕਰਸ ਲਾਇਬਲ ਹੋਣਗੇ ਜੇ ਕਿਸੇ ਤਰ੍ਹਾਂ ਦੀ ਕੋਈ ਇਨਸੀਡੈਂਟ ਹੁੰਦੀ ਹੈਗੀ ਆ। ਸੋ ਗਨ ਇੰਡਸਟਰੀ ਹੁਣ ਆਪਣੇ ਆਪ ਨੂੰ ਲੁਕੋ ਨਹੀਂ ਸਕੂਗੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਲੈਜਿਸਲੇਸ਼ਨ ਨੂੰ ਸਾਈਨ ਕਰ ਦਿੱਤਾ ਹੈਗਾ, ਜਿਸ ਨੂੰ ਇਰਰਿਸਪੌਂਸੀਬਲ ਗਨ ਮੇਕਰਸ ਜੋ ਆ ਉਹ ਸੂ ਕੀਤੇ ਜਾ ਸਕਦੇ। ਉਸ ਦੇ ਮੁਤਾਬਕ ਜੇ ਕਿਸੇ ਦੀ ਕੋਈ ਗਨ ਚਲਾਉਂਦਾ ਆ, ਕਿਸੇ ਦੀ ਡੈਥ ਹੋ ਜਾਂਦੀ ਆ, ਤੇ ਗਨ ਮੇਕਰਸ ਦੇ ਪਿੱਛੇ ਹੁਣ ਸਟੇਟ ਆਫ ਕੈਲੀਫੋਰਨੀਆ ਜਾਊਗੀ। ਸੋ ਲੋਕ ਜਿਹਦਾ ਵੀ ਨੁਕਸਾਨ ਹੋਊਗਾ ਉਹ ਵੀ ਉਹਦੇ ਪਿੱਛੇ ਜਾਊਗੇ। ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਜੋ ਗਨ ਵਾਇਲੈਂਸ ਦੇ ਵਿਕਟਮ ਹੈਗੇ ਆ ਜਾਂ ਉਹਨਾਂ ਦੇ ਪਰਿਵਾਰ, ਕੈਲੀਫੋਰਨੀਆ ਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਹੈਗੇ ਆ, ਇਹ ਗਵਰਨਰ ਨੇ ਕਿਹਾ ਹੈਗਾ। AB 1594 ਇਹ ਅਸੈਂਬਲੀ ਮੈਂਬਰ ਫਿਲ ਟਿੰਗ ਜੋ ਡੈਮੋਕ੍ਰੇਟ ਹੈਗੇ ਸੈਨ ਫਰਾਂਸਿਸਕੋ ਤੋਂ, ਮਾਈਕ ਗਿਬਸਨ ਡੈਮੋਕ੍ਰੇਟ ਕਾਰਸਨ ਤੋਂ, ਕ੍ਰਿਸ ਵਾਰਡ ਡੈਮੋਕ੍ਰੇਟ ਸੈਨ ਡੀਗੋ ਤੋਂ, ਇਹ ਤਿੰਨੇ ਜਾਣੇ ਬਿੱਲ ਲੈ ਕੇ ਆਏ ਸੀ। ਜੀ ਹਾਂ, ਬਿਲਕੁਲ। ਇਹ ਸੋ ਨਵੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ, ਇਸ ਦੇ ਨਾਲ ਹੀ ਕੈਲੀਫੋਰਨੀਆ ਨੇ ਉਹਨਾਂ ਲੋਕਾਂ ਨੂੰ ਗਨ ਵੇਚਣ ਦੇ ਉੱਤੇ ਬਲੌਕ ਲਾ ਦਿੱਤਾ ਹੈ, ਰੋਕ ਲਾ ਦਿੱਤੀ ਆ, ਜਿਨ੍ਹਾਂ ਦਾ ਕਹਿੰਦੇ ਵੀ ਖਤਰਾ ਆ, ਰਿਸਕ ਹੈਗਾ ਆ ਵੀ ਇਹ ਲਾਅ ਬ੍ਰੇਕ ਕਰ ਸਕਦੇ ਆ ਆਉਣ ਵਾਲੇ ਭਵਿੱਖ ਦੇ ਵਿੱਚ। ਕਹਿੰਦੇ ਵੀ ਜੇ ਰੀਜ਼ਨੇਬਲ ਕਾਜ਼ ਟੂ ਬਲੀਵ ਇਜ਼ ਐਟ ਸਬਸਟੈਂਸ਼ੀਅਲ ਰਿਸਕ, ਤਾਂ ਉਹਨਾਂ ਨੂੰ ਜਿਹੜੇ ਫਾਇਰ ਆਰਮ ਦੀਆਂ ਸੇਲਸ ਆ ਉਹ ਬਲੌਕ ਕੀਤੀਆਂ ਜਾ ਸਕਦੀਆਂ। ਸੋ ਗਨ ਮੇਕਰਸ ਤੇ ਡੀਲਰਸ ਜਿਹੜੇ ਕੈਲੀਫੋਰਨੀਆ ਵਾਲੇ ਆ, ਉਹਨਾਂ ਨੂੰ ਇਹ ਹੁਣ ਨਵੀਂ ਰਿਕੁਆਇਰਮੈਂਟ ਜਿਹੜੀ ਹੈ ਉਹ ਬਣਾ ਦਿੱਤੀ ਗਈ ਆ। ਨੈਸ਼ਨਲ ਰਾਈਫਲ ਐਸੋਸੀਏਸ਼ਨ ਨੇ ਇਹਨਾਂ ਰਿਕੁਆਇਰਮੈਂਟਸ ਨੂੰ ਬੜਾ ਵੇਗ ਜਿਹੜਾ ਉਹ ਦੱਸਿਆ, ਕਹਿੰਦੇ ਵੀ ਹਵਾ ਦੇ ਵਿੱਚ ਆ, ਪੂਰੀ ਇਸ ਦੇ ਵਿੱਚ ਕਲੈਰਿਟੀ ਨਹੀਂ ਹੈਗੀ। ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇਸ ਬਿੱਲ ਦੇ ਤਹਿਤ ਗਨ ਡੀਲਰਸ ਤੇ ਮੇਕਰਸ ਜਿਹੜੇ ਆ ਉਹਨਾਂ ਨੂੰ ਇਸ ਦੇ ਲਈ ਲਾਇਬਲ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਲਾਅ ਦੇ ਨਾਲ NRA ਨੇ ਕਿਹਾ ਆ ਵੀ ਜਿਹੜੇ ਲਾ ਅਵਾਈਡਿੰਗ ਗਨ ਓਨਰਸ ਆ, ਉਹਨਾਂ ਦੇ ਵਿੱਚ ਫਰਸਟ੍ਰੇਸ਼ਨ ਜਿਹੜੀ ਆ ਉਹ ਵਧੇਗੀ। ਤੇ ਕਹਿੰਦੇ ਵੀ ਕੋਸ਼ਿਸ਼ ਇਹਨਾਂ ਦੀ ਇਹੀ ਆ ਵੀ ਜਿਹੜੇ ਗਨ ਮੇਕਰਸ ਤੇ ਡੀਲਰਸ ਆ, ਉਹਨਾਂ ਨੂੰ ਆਊਟ ਆਫ ਬਿਜ਼ਨਸ ਜਿਹੜਾ ਆ ਉਹ ਕਰ ਦਿੱਤਾ ਜਾਵੇ, ਜਿਹੜੀਆਂ ਫ੍ਰਿਵਲਸ ਲਿਟੀਗੇਸ਼ਨਸ ਆ ਉਹ ਕਰਕੇ। ਸਟੇਟ ਫਾਇਰਆਰਮ ਇੰਡਸਟਰੀ ਦਾ ਜਿਹੜਾ ਸਟੈਂਡਰਡ ਆਫ ਕੰਡਕਟ ਆ ਉਹ ਜੁਲਾਈ 2023 ਦੇ ਵਿੱਚ ਅਗਲੇ ਸਾਲ ਇਹ ਸ਼ੁਰੂ ਹੋਣ ਜਾ ਰਿਹਾ ਆ, ਜਿਸ ਦੇ ਵਿੱਚ ਇੱਕ ਹੋਰ ਰਿਕੁਆਇਰਮੈਂਟ ਇਹਨਾਂ ਨੇ ਰੱਖੀ ਆ ਵੀ ਇਹ ਜਿਹੜੀ ਫਾਇਰ ਆਰਮਸ ਆ ਉਹਨਾਂ ਦੀ ਮੇਕਿੰਗ, ਜਿਹੜੀ ਮੈਨੂਫੈਕਚਰਿੰਗ ਕਰਦੇ ਆ ਤੇ ਇੰਪੋਰਟ ਕਰਦੇ ਆ ਜਾਂ ਸੈੱਲ ਕਰਦੇ ਆ, ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਪ੍ਰੀਕਾਸ਼ਨਸ ਜਿਹੜੀਆਂ ਉਹ ਲੈਣੀਆਂ ਪੈਣਗੀਆਂ, ਤਾਂ ਜੋ ਉਹਨਾਂ ਦੇ ਹਥਿਆਰ ਕਿਸੇ ਗਲਤ ਹੱਥਾਂ ਤੱਕ ਨਾ ਪਹੁੰਚ ਸਕਣ।